ਸਲੋ ਦੇ ਗੁਰਦੁਆਰਾ ਸਾਹਿਬ ਦੇ ਹਵਾਲੇ ਨਾਲ ਚੈਰਿਟੀ ਕਮਿਸ਼ਨ ਨੇ ਕੋਈ ਕਿਹਾ ਕਿ ਜੀ ਇਹ ਤੁਸੀਂ ਖਾਲਿਸਤਾਨ ਦੇ ਬੈਨਰ ਅੰਦਰ ਕਿਉਂ ਲਾਏ ਨੇ, ਇਹ ਚੈਰਿਟੀ ਕਮਿਸ਼ਨ ਦੀ ਜੁਰਿਸਡਿਕਸ਼ਨ ਨਹੀਂ ਹੈ। ਤੁਹਾਨੂੰ ਚੈਰਿਟੀ ਕਮਿਸ਼ਨ ਦੱਸੇਗਾ ਜਾਂ ਹਕੂਮਤ ਦੱਸੇਗੀ ਕਿ ਵੀ ਤੁਸੀਂ ਰਾਜ ਕਰੇਗਾ ਖਾਲਸਾ ਪੜ੍ਹਦੇ ਹੋ, ਖਾਲਿਸਤਾਨ ਜ਼ਿੰਦਾਬਾਦ ਕੀ ਹੈ, ਰਾਜ ਕਰੇਗਾ ਖਾਲਸਾ ਦੀ ਅੰਗਰੇਜ਼ੀ ਟ੍ਰਾਂਸਲੇਸ਼ਨ। ਇਸ ਲੈਵਲ ਤੇ ਇੰਟਰਫੀਅਰੈਂਸ ਤੁਹਾਡੇ ਗੁਰਦੁਆਰਿਆਂ 'ਚ ਹੋਣੀ ਸ਼ੁਰੂ ਹੋ ਗਈ ਕਿ ਤੁਸੀਂ ਕੀ ਕਹਿਣਾ ਤੇ ਕੀ ਨਹੀਂ ਕਹਿਣਾ, ਕੀ ਬੋਲਣਾ ਤੇ ਕੀ ਨਹੀਂ ਬੋਲਣਾ। ਤੁਸੀਂ ਅਰਦਾਸ ਵੀ ਬਦਲੋਗੇ, ਖਾਲਸਾ ਜੀ ਕੇ ਬੋਲ ਵਾਲੇ ਵੀ ਬਦਲੋਗੇ। ਤੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇਓ, ਸੌਰਡ ਆਈ ਸੀਕ दाई ਪ੍ਰੋਟੈਕਸ਼ਨ। ਹੁਣ ਤੁਸੀਂ ਇਹ ਕੱਢੋਗੇ ਅਰਦਾਸ ਚੋਂ। व्यूअर्स वेलकम बैक अवर प्रोग्राम। सो व्यूअर्स गलबात करन जा रहे हैं कि साढ़े तक जानकारी पहुंची है कि यूके के प्रमुख गुरुद्वारा साहिब सिंह सभा सलो की कमेटी वालों दरबार हॉल विच पिछले 40 सालों तो लगे खालिस्तान के बैनरां नूं हटाउण दा फैसला किया गया है। इस फैसले का आधार चैरिटी कमीशन नूं बनाया जा रहा है और साडे गुरुद्वारा साहिबान मीरी पीरी दे फलसफे नूं परनाए हुए ने और राज करेगा खालसा दोहरे दा पढ़िया जाना यादहानी है कि सिख कौम आज़ाद प्रभु सत्ता वाले मुल्क खालिस्तान लई संघर्षशील है। सो असी समझते हैं कि इहो जे जिहड़े फैसले भारती सरकार दे सिद्धे जां असिद्धे दखल करके ही ले गए जाते हैं। असी सलोक गुरुद्वारा कमेटी नूं अपील करते हैं कि वो इस मुद्दे ते मजबूती नाल स्टैंड लैन, 40 सालों की घालना दे ओ मजबूत थंब बनन। सो इस बारे आप गलबात करन जा रहे हैं। सो असीं चाहांगे कि तुसीं इसी तरह बड़े रहना, देखण सुन लिया लिखण लई तुहाडा सब दा बहुत बहुत धन्नवाद। जी डॉक्टर साहब की कहना चाहोगे? देखो ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਇਹ ਦੱਸਦੇ ਨੇ ਕਿ ਵੀ ਜਦੋਂ ਅੰਗਰੇਜ਼ਾਂ ਨੇ ਪੰਜਾਬ ਟੇਕ ਓਵਰ ਕੀਤਾ 1849 'ਚ, ਉਸ ਤੋਂ ਪਹਿਲਾਂ ਜਿਹੜੀ ਸਾਡੀ ਅਰਦਾਸ ਦੇ ਵਿੱਚ ਵੀ ਜਿਹੜਾ ਰਾਜ ਕਰੇਗਾ ਖਾਲਸਾ ਦੋਹਰਾ ਪੜ੍ਹਿਆ ਜਾਂਦਾ ਹੈ। ਹਾਲਾਂ ਇਹ ਅੱਡ ਅੱਡ ਰਹਿਤਨਾਮਿਆਂ 'ਚੋਂ ਆਏ ਮਹਾਰਾਜ ਦੇ ਬਚਨ ਨੇ ਔਰ ਉਹਦੇ 'ਚ ਮੁਕੰਮਲ ਦੋਹਰਾ ਜਿਹੜਾ ਅੱਜ ਵੀ ਬੁੱਢਾ ਦਲ ਦੇ ਨਿਹੰਗ ਸਿੰਘਾਂ ਦੇ ਜਥਿਆਂ 'ਚ ਪੜ੍ਹਿਆ ਜਾਂਦਾ, ਉਹ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ख्वार होए सब मिलेंगे बचे शरण जो होए, दिल्ली तख्त पर बहेगी आप गुरु की फौज, छतर चलेंगे शीश पर बड़ी करेगी मौज। ਹੁਣ ਕਿਉਂਕਿ ਦਿੱਲੀ ਟਾਰਗੇਟ ਸੀ ਔਰ ਜ਼ਾਹਰ ਹੈ ਕਿ ਮੁਗਲਿਆ ਐਮਪਾਇਰ ਦੀ ਵੀ ਕੈਪੀਟਲ ਸੀ ਔਰ ਦਿੱਲੀ ਸਿੱਖਾਂ ਨੇ 17 ਵਾਰ ਪੈਰਾਂ ਥੱਲੇ ਰੋਲੀ। ਇਹ ਵੱਖਰੀ ਕਹਾਣੀ ਹੈ ਕਿ ਕਿਵੇਂ ਉਸ ਕਬਜ਼ੇ ਨੂੰ ਕੰਸੋਲੀਡੇਟ ਨਹੀਂ ਸੀ ਕੀਤਾ ਗਿਆ। ਲੇਕਿਨ ਬ੍ਰਿਟਿਸ਼ਰਜ਼ ਨੇ ਕਿਸ ਦਬਾਅ ਥੱਲੇ ਇਹ ਦਿੱਲੀ ਵਾਲਾ ਕਪਲੇਟ ਬਾਹਰ ਹੋ ਗਿਆ। ਫਿਰ ਹਰਮੰਦਰ ਸਾਹਿਬ ਦੇ ਅੰਦਰ ਜਿਹੜਾ ਅੱਜ ਤੱਕ ਵੀ ਨਾ ਦਿਉਰਾ ਪੜ੍ਹਿਆ ਜਾਂਦਾ ਨਾ ਜਕਾਰਾ ਨਗਾਰਾ, ਇਹ ਵੀ ਭਾਵੇਂ ਇਹਨੂੰ ਅਸੀਂ ਮਰਿਆਦਾ ਨਾਲ ਜੋੜ ਕੇ ਦੇਖਦੇ ਹਾਂ ਜੀ, ਪੁਰਾਣੀ ਕੋਈ ਮਰਿਆਦਾ ਪੁਰਾਤਨ ਐਸਾ ਨਹੀਂ ਹੈ ਕਿ ਵੀ ਇਸ ਨੂੰ, ਇਹ ਵੀ ਉਸ ਦਾ ਹੀ ਹਿੱਸਾ ਸੀ ਕਿ ਵੀ ਸਿੱਖਾਂ ਨੂੰ ਜਿਹੜੀ ਆ ਉਹ ਯਾਦ ਦਹਾਨੀ ਨਾ ਹੋਏ ਰਾਜ ਭਾਗ ਦੀ। ਔਰ ਇਸ ਸਾਰੇ ਦੇ ਹੀ ਚੱਲਦੇ ਆ ਅੱਜ ਦੇ ਮਾਹੌਲ 'ਚ ਵੀ ਜਦੋਂ ਅਸੀਂ ਇਹ ਖਬਰ ਜਿਹੜੀ ਕਿ ਸਲੋ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਨਾਲ ਸੰਬੰਧਿਤ ਹੈ ਔਰ ਇਹ ਗੁਰਦੁਆਰਾ ਸਾਹਿਬਾਨ ਉਹਨਾਂ ਪੁਰਾਣੇ ਉਹਨਾਂ ਗੁਰਦੁਆਰਿਆਂ ਦਾ ਚੋਂ ਹੈ ਜਿੱਥੇ ਕਿ ਮੁੱਢ ਤੋਂ ਹੀ ਖਾਲਿਸਤਾਨ ਦੀ ਗੱਲ ਹੋਈ, ਜਿੱਥੋਂ ਬਹੁਤ ਸਾਰਾ ਐਕਟਿਵਿਜ਼ਮ ਨਿਕਲਿਆ। ਔਰ ਵੈਸੇ ਤਾਂ ਯੂਕੇ ਦੇ ਵਿੱਚ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਈਵਨ ਕੈਨੇਡਾ ਜਾਂ ਅਮਰੀਕਾ 'ਚ ਵੀ ਪ੍ਰਚੰਡ ਹੋਣ ਤੋਂ ਪਹਿਲਾਂ ਯੂਕੇ ਦੇ ਵਿੱਚ ਤਾਂ ਬਹੁਤ ਜ਼ਿਆਦਾ ਐਕਟੀਵਿਟੀ ਰਹੀ ਹੈ ਆਲਵੇਜ਼, ਔਰ ਬੜੇ ਜੋਸ਼ੋ ਖਰੋਸ਼ ਵਾਲੇ ਨੌਜਵਾਨਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਨੇ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ ਦੇ ਚੱਲਦਿਆਂ ਹੀ ਅੱਜ ਜਦੋਂ ਅਸੀਂ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਯੂਕੇ ਦੇ ਵਿੱਚ ਪਾਵਰਫੁਲ ਸਿੱਖ ਲੌਬੀ ਹੈ ਜਿਹੜੀ ਸਿੱਖ ਹੱਕਾਂ ਦੇ ਲਈ ਔਰ ਈਵਨ ਲੇਬਰ ਪਾਰਟੀ ਤੋਂ ਇਹ ਵੀ ਮਨਵਾਇਆ ਹੋਇਆ ਕਿ ਜੂਨ 84 ਨਾਲ ਰਿਲੇਟਡ ਜਿਹੜੀ ਇਨਵੈਸਟੀਗੇਸ਼ਨ ਦੇ ਲਈ ਇੱਕ ਜੱਜ ਬੇਸਡ ਇਨਕੁਆਇਰੀ ਹੋਏਗੀ। ਸੋ ਇਸ ਸਭ ਦੇ ਚੱਲਦਿਆਂ ਇਸ ਕਿਸਮ ਦੀ ਖਬਰ ਦਾ ਆਉਣਾ ਕਿ ਜੀ ਕਿਉਂਕਿ ਚੈਰਿਟੀ ਕਮਿਸ਼ਨ ਨੇ ਕੋਈ ਕਿਹਾ ਕਿ ਜੀ ਇਹ ਤੁਸੀਂ ਖਾਲਿਸਤਾਨ ਦੇ ਬੈਨਰ ਅੰਦਰ ਕਿਉਂ ਲਾਏ ਨੇ, ਇਹ ਚੈਰਿਟੀ ਕਮਿਸ਼ਨ ਦੀ ਜੁਰਿਸਡਿਕਸ਼ਨ ਨਹੀਂ। ਔਰ ਮੈਂ ਜਦੋਂ ਥੋੜ੍ਹਾ ਜਿਹਾ ਇਸ ਕੇਸ ਨੂੰ ਪ੍ਰੋਬ ਕਰਨਾ ਚਾਹਿਆ ਤਾਂ ਮੈਨੂੰ ਪਤਾ ਲੱਗਾ ਕਿ ਵੀ 5 ਸਾਲ ਪਹਿਲਾਂ ਕੋਈ ਇੰਡੀਆ ਟੂਡੇ ਦੀ ਹਿੰਦਵਾਣੀ ਕੋਰਸਪੋਂਡੈਂਟ ਜਿਹੜੇ ਬੜੀ ਮਿਸ ਰਿਪੋਰਟਿੰਗ ਵੀ ਕੀਤੀ ਸਿੱਖ ਪ੍ਰੋਟੈਸਟ ਦੇ ਬਾਰੇ, ਔਰ ਉਸ ਤੋਂ ਬਾਅਦ ਉਹਨੇ ਹੀ ਇਹ ਕੰਪਲੇਨ
ਸਲੋ ਦੇ ਗੁਰਦੁਆਰਾ ਸਾਹਿਬ ਦੇ ਹਵਾਲੇ ਨਾਲ, ਔਰ ਇਹ ਉਹ ਹਲਕਾ ਹੀ ਹੈ ਜਿੱਥੋਂ ਧੰਨ ਮਨਜੀਤ ਸਿੰਘ ਢੇਸੀ ਜਿਹੜੇ MP ਦੁਬਾਰਾ ਬਣੇ ਨੇ, ਔਰ ਮੁੱਢਲੇ ਤੌਰ ਤੇ ਬੀਬੀ ਪ੍ਰੀਤ ਕੌਰ ਗਿੱਲ ਔਰ ਧੰਨ ਮਨਜੀਤ ਸਿੰਘ ਢੇਸੀ ਸੀ, ਹੁਣ ਭਾਵੇਂ ਤਾਂ 1 ਦਰਜਨ ਦੇ ਕਰੀਬ ਨੇ। ਔਰ ਸਲੋ ਦੇ ਵਿੱਚ ਇਹ ਜੂਨ 84 ਤੋਂ ਬਾਅਦ ਹੀ ਵੱਡੇ ਬੈਨਰ ਜਿਹੜੇ ਨੇ ਉਹ ਲੱਗ ਗਏ ਸੀ, ਔਰ ਇਹ ਲਗਾਤਾਰਤਾ ਨਾਲ ਰਹੇ। ਔਰ ਉਸ ਹਿੰਦਵਾਣੀ ਪੱਤਰਕਾਰ ਨੇ ਕੋਈ ਕੰਪਲੇਨ ਕੀਤੀ, ਉਹਨੂੰ ਜਿਹੜਾ ਚੈਰਿਟੀ ਕਮਿਸ਼ਨ, ਕਿਉਂਕਿ ਸਾਰੇ ਗੁਰਦੁਆਰਾ ਸਾਹਿਬਾਨ ਜਾਂ ਧਾਰਮਿਕ ਅਦਾਰੇ ਚੈਰਿਟੀ ਕਮਿਸ਼ਨ ਦੇ ਥੱਲੇ ਆਉਂਦੇ ਨੇ, ਉਹਨਾਂ ਨੇ ਜਿਹੜਾ ਇਸ ਦੇ ਆਧਾਰਿਤ ਕੋਈ ਜਿਵੇਂ ਹੁੰਦਾ ਹੀ, ਹਾਲਾਂ ਕੋਈ ਉਹਨਾਂ ਦੇ ਰੂਲ ਬਾਈਂਡਿੰਗ ਨਹੀਂ ਹੁੰਦੇ, ਉਹ ਭਾਵੇਂ ਇਸ ਕਿਸਮ ਦਾ ਹੁੰਦਾ ਕਈਆਂ ਨੂੰ ਜੀ ਕਿ ਸਾਡਾ ਉਹ ਨਾਨ ਪ੍ਰੋਫਿਟ ਸਟੇਟਸ ਨਾ ਖਤਮ ਕਰ ਦੇਣ, ਦੂਜਾ ਨਾ ਕਰ ਦੇਣ, ਗੱਲ ਇਹ ਨਹੀਂ ਹੁੰਦੀ। ਗੱਲ ਇਹ ਹੈ ਕਿ ਵੀ ਮੁੱਢਲੇ ਤੌਰ ਦੇ ਉੱਤੇ ਜਦੋਂ ਤੁਸੀਂ ਧਾਰਮਿਕ ਅਦਾਰੇ ਦੇ ਵਿੱਚ ਇਬਾਦਤ ਕਰਨੀ ਹੈ, ਤੁਹਾਡਾ ਥਾਂ ਹੈ, ਤੁਸੀਂ ਉਸ ਪ੍ਰੇਅਰ ਕਰਨੀ, ਇਹ ਤੁਹਾਨੂੰ ਚੈਰਿਟੀ ਕਮਿਸ਼ਨ ਦੱਸੇਗਾ। ਕੱਲ੍ਹ ਨੂੰ ਇਹੀ ਲੋਕ ਜਿਹੜੇ ਇਸ ਕਿਸਮ ਦੀਆਂ ਗੱਲਾਂ ਕਰਦੇ ਨੇ, ਇੱਥੇ ਅਸੀਂ ਦੇਖਦੇ ਹਾਂ ਕਈ ਵਾਰ ਜਦੋਂ ਗੁਰਦੁਆਰਿਆਂ 'ਚ ਝਗੜਾ ਹੁੰਦਾ ਹੈ, ਜਿਹੜੇ ਮਹਾਰਾਜ ਦੇ ਸਾਹਮਣੇ ਪਏ ਸ਼ਸਤਰ ਨੇ ਕਈ ਵਾਰੀ ਉਹ ਵੀ ਕੋਈ ਚੁੱਕ ਲੈਂਦਾ। ਹੁਣ ਇਹਨੂੰ ਆਧਾਰ ਬਣਾ ਕੇ ਕਹੋ ਜੀ ਕਿਉਂਕਿ ਇਹ ਹੋ ਗਿਆ ਇਸ ਲਈ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕੋਈ ਸ਼ਸਤਰ ਵੀ ਨਹੀਂ ਰੱਖ ਸਕਦੇ, ਕਿਉਂਕਿ ਇਹਦਾ ਜਿਹੜਾ ਫਲਾਂ ਥਾਂ ਜਿਹੜੀ ਹੈ ਉਹਦੀ ਕੋਈ ਵਰਤੋਂ ਹੋਈ ਹੈ। ਫਿਰ ਕੱਲ ਨੂੰ ਤੁਸੀਂ ਇਹ ਤੁਹਾਨੂੰ ਚੈਰਿਟੀ ਕਮਿਸ਼ਨ ਦੱਸੇਗਾ ਜਾਂ ਹਕੂਮਤ ਦੱਸੇਗੀ ਕਿ ਵੀ ਤੁਸੀਂ ਰਾਜ ਕਰੇਗਾ ਖਾਲਸਾ ਪੜ੍ਹਦੇ ਹੋ, ਖਾਲਿਸਤਾਨ ਜ਼ਿੰਦਾਬਾਦ ਕੀ ਹੈ, ਰਾਜ ਕਰੇਗਾ ਖਾਲਸਾ ਦੀ ਅੰਗਰੇਜ਼ੀ ਟ੍ਰਾਂਸਲੇਸ਼ਨ। ਸੋ ਇਸ ਕਿਸਮ ਦਾ ਕੋਈ ਵੀ ਯਤਨ ਜਿਹੜਾ ਇਹ ਠੀਕ ਹੈ ਕਿ ਬਹੁਤ ਸਾਰੇ ਫੈਕਟਰਸ ਕਈ ਚੱਲ ਰਹੇ ਹੁੰਦੇ ਨੇ। ਮੈਨੂੰ ਲੋਕਲ, ਮੈਂ ਕਦੇ ਵੀ ਪੋਲੀਟਿਕਸ 'ਚ ਨਾ ਇੱਥੋਂ ਦੀ ਵੀ ਮੈਂ ਕਦੇ ਨਹੀਂ ਇਨਵੋਲਵ ਹੁੰਦਾ, ਤਾਂ ਮੇਰਾ ਇੰਨਾ ਕੁ ਹੁੰਦਾ ਵੀ ਜਿੱਥੇ ਪੰਥਕ ਕੰਸਰਨ ਹੈ, ਪੰਥ ਦੀ ਗੱਲ ਹੈ, ਇਹ ਇੰਡੀਅਨ ਹਕੂਮਤ ਉਹਨਾਂ ਦੇ ਵੀ ਖੱਬਿਓਂ ਸੱਜਿਓਂ ਉਹ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਕਈ ਵਾਰੀ ਜਿਹੜੇ ਲੋਕ ਅੱਗੇ ਲੱਗੇ ਹੁੰਦੇ ਨੇ ਨਾ ਪੱਖੀ ਸਟੈਂਡ ਲੈਣ ਲਈ, ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਵੀ ਉਹ ਕਿਹਦਾ ਅਸਰ ਕਬੂਲ ਰਹੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਪੰਥ ਦਾ ਮੁੱਦਾ ਹੈ, ਇਹ ਮਹਿਜ਼ ਇੱਕ ਗੁਰਦੁਆਰਾ ਕਮੇਟੀ ਤੱਕ ਮਹਿਦੂਦ ਨਹੀਂ ਹੈ, ਔਰ ਇਸ ਗੱਲ ਦੇ ਲਈ ਹਰ ਇੱਕ ਨੂੰ ਜਵਾਬਦੇਹ ਹੋਣਾ ਪਵੇਗਾ। ਉਹ ਗੁਰਦੁਆਰਾ ਕਮੇਟੀ ਹੈ। ਦੂਜਾ, ਤੁਸੀਂ ਆਮ ਸੰਗਤ ਦਾ ਇਜਲਾਸ ਸੱਦ ਲਓ, ਜੇ ਤੁਹਾਨੂੰ ਕੋਈ ਐਸਾ ਪਾਰਟ ਹੈ ਇਹਨੂੰ ਫਾਈਟ ਬੈਕ ਕਰੋ, ਬਾਕੀ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ। ਜੇ ਇਸ ਲੈਵਲ ਤੇ ਇੰਟਰਫੀਰੈਂਸ ਤੁਹਾਡੇ ਗੁਰਦੁਆਰਿਆਂ 'ਚ ਹੋਣੀ ਸ਼ੁਰੂ ਹੋ ਗਈ ਕਿ ਤੁਸੀਂ ਕੀ ਕਹਿਣਾ ਤੇ ਕੀ ਨਹੀਂ ਕਹਿਣਾ, ਕੀ ਬੋਲਣਾ ਤੇ ਕੀ ਨਹੀਂ ਬੋਲਣਾ, ਤੁਸੀਂ ਅਰਦਾਸ ਵੀ ਬਦਲੋਗੇ, ਖਾਲਸਾ ਜੀ ਕੇ ਬੋਲ ਵਾਲੇ ਵੀ ਬਦਲੋਗੇ। ਹੁਣ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਅਸੀਂ ਕਲੈਕਟਿਵ ਪੰਥ ਵੱਲੋਂ ਅਕਾਲ ਪੁਰਖ ਦੇ ਅੱਗੇ ਜਿਹੜਾ ਹੈ ਉਹ ਅਰਜ਼ੋਈ ਕਰ ਰਹੇ ਹੁੰਦੇ ਆ, ਔਰ ਅਸੀਂ ਇਹ ਕਹਿੰਦੇ ਅਕਾਲ ਪੁਰਖ ਸੂਚਕ ਅਰਦਾਸ ਹੁੰਦੀ ਹੈ, ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇਓ, ਸੌਰਡ ਆਈ ਸੀਕ दाई ਪ੍ਰੋਟੈਕਸ਼ਨ, ਖਾਲਸਾ ਜੀ ਕੇ ਬੋਲ ਵਾਲੇ। ਹੁਣ ਬੋਲ ਵਾਲਾ ਫਾਰਸੀ ਦਾ ਸ਼ਬਦ ਹੈ, ਜਿਹਦਾ ਮਤਲਬ ਹੈ ਖਾਲਸੇ ਦਾ ਬੋਲ ਉੱਚਾ। ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ। ਹੁਣ ਤੁਸੀਂ ਇਹ ਕੱਢੋਗੇ ਅਰਦਾਸ ਚੋਂ ਕਿ ਵੀ ਤੁਹਾਨੂੰ ਉਹ ਕਹਿਣਗੇ ਜੀ ਨਹੀਂ ਪ੍ਰੇਅਰ ਦਾ ਮਤਲਬ ਤਾਂ ਤੁਸੀਂ ਜਾ ਕੇ, ਹੁਣ ਇਵੇਂ ਹੀ ਹਿੰਦੂ ਮੰਦਰ ਨੇ, ਜੇ ਭਗਵਾਨ ਰਾਮ ਜੀ ਨੇ, ਕ੍ਰਿਸ਼ਨ ਜੀ, ਰਾਮ ਜੀ ਦਾ ਧਨੁਸ਼ਬਾਨ ਹੈ, ਕ੍ਰਿਸ਼ਨ ਜੀ ਦਾ ਚੱਕਰ ਹੈ, ਹਨੂਮਾਨ ਦੀ ਗੁਰਜ ਹੈ, ਉਹ ਸਾਰੇ ਹਥਿਆਰਾਂ ਨਾਲ ਤੁਸੀਂ ਕਹੋ ਨਾ ਹਥਿਆਰ ਦੇਖ ਕੇ, ਉਹ ਗੁਰਜ ਤੇ ਦੇਖ ਕੇ ਨਿਆਣੇ ਡਰਦੇ ਨੇ, ਤੁਸੀਂ ਮੰਦਰਾਂ 'ਚ ਕਹੋਗੇ ਕਿ ਜੀ ਇਹ ਰਾਮ ਜੀ ਦੀ ਉਹ ਮੂਰਤ ਬਣਾਓ ਜਿਹਦੇ ਥੱਲੇ ਉਹਨਾਂ ਦੇ ਧਨੁਸ਼ ਕਮਾਨ ਤੇ ਦੂਜਾ ਨਾ ਹੋਏ, ਤੇ ਕ੍ਰਿਸ਼ਨ ਜੀ ਦਾ ਸੁਦਰਸ਼ਨ ਚੱਕਰ ਖੋਹ ਉਹਨਾਂ ਤੋਂ। ਇਵੇਂ ਨਹੀਂ ਹੈ, ਇਹ ਧਾਰਮਿਕ ਪਰੰਪਰਾਵਾਂ ਨੇ, ਮਾਨਤਾਵਾਂ ਨੇ। ਹਾਲਾਂ ਇਸ ਕਿਸਮ ਦੇ ਵੀ ਸੀਕ੍ਰੇਟ ਸੈਕਟ ਔਰ ਦੂਸਰੇ ਨੇ ਜਿਹੜੇ ਇੱਥੇ ਮੇਸਨ ਤੇ ਦੂਜੇ ਜਿਹੜੇ ਆਪਣੇ ਜਿਹੜਾ ਉਹ ਕਾਫੀ ਕੁਛ ਉਹਨਾਂ ਦਾ ਸੀਕ੍ਰੇਟਿਵ ਹੁੰਦਾ। ਸਾਡਾ ਤਾਂ ਸਭ ਕੁਝ ਓਪਨ ਹੈ, ਹਰ ਇੱਕ ਦੇ ਲਈ ਖੁੱਲ੍ਹਾ ਹੈ, ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਕੋਈ ਵੀ ਆ ਸਕਦਾ ਹੈ। ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਹਰ ਇੱਕ ਨੂੰ ਜਿਹੜਾ ਹੈ ਉਹ ਨਵਾਜਿਆ ਜਾਂਦਾ, ਜਿਹੜਾ ਵੀ ਕੌਮ ਦੇ ਲਈ ਕੁਛ ਕਰਦਾ ਹੈ। ਈਵਨ ਪਾਰਟੀਆਂ ਵੀ ਅੱਡ-ਅੱਡ ਹੁੰਦੀਆਂ ਨੇ, ਸਾਰਿਆਂ ਦੇ ਧਿਰਾਂ ਨੂੰ ਵੈਲਕਮ ਕੀਤਾ ਜਾਂਦਾ ਹੈ। ਸੋ ਇਹ ਗੱਲ ਸਿਰਫ ਇਹ ਮਹਿਜ਼ ਨਹੀਂ ਹੈ ਕਿ ਜੀ ਬੈਨਰ ਲੱਗ ਗਏ ਜਾਂ ਲੱਥ ਗਏ। ਇਹ ਜੇ 40 ਸਾਲ ਤੋਂ ਜਿੱਥੇ ਤੁਹਾਡਾ ਇੱਕ ਆਧਾਰ, ਔਰ ਇਹ ਟ੍ਰੈਂਡ ਇੱਕ ਥਾਂ ਨਹੀਂ, ਆਉਣ ਵਾਲੇ ਪੀੜ੍ਹੀ ਇੱਥੇ ਇਹਨਾਂ ਦਾ ਜ਼ੋਰ ਲੱਗਾ ਹੁੰਦਾ ਹੈ। ਕੈਨੇਡਾ 'ਚ ਕਿੰਨੀ ਵਾਰੀ ਇੰਡੀਅਨ ਏਜੰਸੀਆਂ ਨੇ ਪ੍ਰਭਾਵ ਪਾਇਆ ਕਿ ਜੀ ਇਹ ਜਿਹੜੇ ਇਹਨਾਂ ਦੇ ਨਗਰ ਕੀਰਤਨ ਨੇ, ਖਾਲਸਾ ਸਾਜਨਾ ਦਿਵਸ 'ਤੇ ਸ਼ਹੀਦਾਂ ਦੀਆਂ ਫੋਟੋਆਂ ਹੁੰਦੀਆਂ, ਉਹਨਾਂ 'ਚ ਕਿਉਂ ਲੀਡਰ ਜਾਂਦੇ ਨੇ? ਕੁਛ ਦੇਰ ਲੀਡਰ ਲੁਕੇ ਵੀ, ਸਿੱਖਾਂ ਨੇ ਕਿਹਾ ਮਤ ਆਓ, ਉਹੀ ਸਾਰੇ ਜਾਂਦੇ ਨੇ, ਉੱਥੇ ਹੀ ਸਾਰੇ ਸ਼ਹੀਦਾਂ ਦੇ ਫਲੋਟ ਵੀ ਹੁੰਦੇ ਨੇ, ਸ਼ਹੀਦਾਂ ਦੀ ਯਾਦ 'ਚ ਜੈਕਾਰੇ ਵੀ ਗੂੰਜਦੇ ਨੇ, ਉਹਨਾਂ ਨੂੰ ਟ੍ਰਿਬਿਊਟ ਵੀ ਦਿੱਤੀ ਜਾਂਦੀ ਹੈ। ਸੋ ਇਸ ਮੁੱਦੇ ਦੇ ਉੱਤੇ ਥੋੜ੍ਹਾ ਜਿਹਾ ਵੀ ਯੀਲਡ ਕਰਨਾ ਕਿਸੇ ਪੱਖੋਂ ਜਿਹੜਾ ਹੈ
ਇਹ ਫਲੱਡ ਗੇਟ ਖੋਲ ਦੇਗਾ ਔਰ ਬਹੁਤ ਸਾਰੇ ਜਿਹੜੇ ਵੈਸੇ ਹੀ ਡਰੂ ਜੇ ਕਿਸਮ ਦੇ ਨੇ ਔਰ ਬਹੁਤ ਸਾਰੇ ਜਿਹੜੇ ਆਲਰੇਡੀ ਇੰਡੀਅਨ ਇਨਫਲੂਐਂਸ ਥੱਲੇ ਨੇ ਉਹ ਉਹਦਾ ਨਾਜਾਇਜ਼ ਫਾਇਦਾ ਉਠਾਉਣਗੇ। ਸੋ ਅਸੀਂ ਸਮਝਦੇ ਹਾਂ ਵੀ ਇਸ ਮੁੱਦੇ ਦੇ ਉੱਤੇ ਜਿਹੜਾ ਸਮੂਹ ਇਹ ਸਿੱਖ ਕੌਮ ਦਾ ਮੁੱਦਾ ਹੈ, ਮਹਿਜ਼ ਇੱਕ ਗੁਰਦੁਆਰਾ ਕਮੇਟੀ ਤੱਕ ਇਹ ਮਹਿਦੂਦ ਨਹੀਂ ਹੈ ਔਰ ਅਸੀਂ ਕੋਈ ਟਕਰਾਅ ਵੀ ਨਹੀਂ ਚਾਹੁੰਦੇ। ਅਸੀਂ ਸਮਝਦੇ ਹਾਂ ਵੀ ਗੁਰਦੁਆਰਾ ਕਮੇਟੀ ਨੂੰ ਸੰਗਤ ਦੇ ਨਾਲ ਸਭ ਕੁਝ ਸਾਂਝਾ ਕਰਕੇ ਔਰ ਇਸ ਦੇ ਉੱਤੇ ਦ੍ਰਿੜ ਸਟੈਂਡ ਲੈਣਾ ਚਾਹੀਦਾ ਹੈ। ਇਹੀ ਉਹਨਾਂ ਲਈ ਬਣਦਾ ਹੈ। ਇਸ ਨੂੰ ਜਿਹੜਾ ਕੋਈ ਵੀ ਇਸ ਪੱਖੋਂ ਦਿਖਾਈ ਕਮਜ਼ੋਰੀ ਜਿਹੜੀ ਹੈ ਉਹ ਨਾ ਕਾਬਲੇ ਮੁਆਫੀ ਹੋਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।